ਕਿਤਾਬ ਦੇ ਵਿੱਚ ਨਾ ਹਾਂ ਬਾਬੇ ਵਾਰਿਸ ਸ਼ਾਹ ਨੇ ਕੀ ਬਾਤ ਇੱਕ ਬੜਾ ਸੋਹਣਾ ਜਿਹਾ ਝੇੜਾ ਜਿਹੜਾ ਨਾ ਆਹ ਉਹ ਲਿਖਿਆ ਹੋਇਆ ਤੇ ਭੇਸ ਵਟਾਇਆ ਸੀ ਜੋਗੀਆਂ ਦਾ। ਜੋਗੀ ਵਾਲਾ ਖੈਰ ਮੰਗਦਾ ਮੰਗਦਾ ਹੀਰ ਦੇ ਪਿੰਡ ਆਇਆ ਨਾ ਆਹ ਇਹਨੇ ਉਹਨੂੰ ਦੇਖਿਆ ਨਾ ਵੀ ਜੋਗੀਆਂ ਦਾ ਭੇਸ ਵਟਾਇਆ ਤੇ ਇਹਦੀ ਚਾਲ ਢਾਲ ਜੋਗੀਆਂ ਵਾਲੀ ਨਹੀਂ। ਕਹਿੰਦੀ ਆ ਸੁਣੀ ਜੋਗੀਆ ਲੁੰਜੜਾ ਛੁੰਨਿਆ ਵੇ ਆਹ ਬੇਸ਼ਰਮ ਕਪੱਤਿਆ ਮੋਟਿਆ ਵੇ ਧਰਨਾ ਮਾਰ ਬੈਠਾ ਹੈ ਵਿੱਚ ਕੁਆਰੀਆਂ ਦੇ ਕਿਸੇ ਵਿਲੜੀ ਬਾਰ ਦਿਆ ਝੋਟਿਆ ਵੇ ਵਾਹ ਵਾਹ ਤੇਰੀ ਛੁਪਦੇ ਗੁਰੂ ਵਿੱਚ ਚੇਲਿਆਂ ਦੇ ਵਾਹ ਵਾਹ ਬੱਚਾ ਸ਼ੇਰ ਦਾ ਛੱਡੀਏ ਵਿੱਚ ਭੇਡਾਂ ਭੇਡਾਂ ਨਾਲ ਫਿਰਦਾ ਵਾਂਗ ਲੈ ਲਿਆ। ਕੀ ਬਾਤ ਯਾਰ ਮੇਰਾ ਤੂੰ ਖੇੜਾ ਦਿਖਾਉਣੀ ਏ ਅਜਮਾ ਏ ਰਾਂਝਾ ਖਸਨੀ ਏ ਖੇੜਾ ਦੱਸਣੀ ਏ ਮੇਰੇ ਇਸ਼ਕ ਨੂੰ ਲਾਉਣੀ ਏ ਲਜਮਾ ਏ ਜਦੋਂ ਕਰਾਂ ਦੀਦਾਰ ਮੈਂ ਰਾਂਝਣੇ ਦਾ ਭੁੱਖੇ ਨੈਣ ਜਾਂਦੇ ਮੇਰੇ ਰਜਮਾ ਏ। ਜੀ ਸੱਜਣੋ ਤੇ ਮਿੱਤਰੋ ਤੇ ਵੇਲਿਓ ਅਸਲਾਮੁ ਅਲੈਕੁਮ। ਮੈਂ ਤੁਹਾਡਾ ਆਪਣਾ ਵੀਰ ਰਾਣਾ ਅਹਿਸਾਨ। ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਸਾ। ਅੱਜ ਸਾਡੇ ਬਹੁਤ ਹੀ ਪਿਆਰੇ ਮਹਿਮਾਨ ਆਏ ਆ, ਬਹੁਤ ਹੀ ਸੋਹਣੇ ਮਨਮੋਹਣੇ ਹੈ ਜੀ, ਜਿਨ੍ਹਾਂ ਦੀਆਂ ਗੱਲਾਂ ਬਾਤਾਂ ਸਾਨੂੰ ਬੜੀਆਂ ਯਾਦ ਰਹਿੰਦੀਆਂ। ਮਾਸ਼ਾਅੱਲਾ ਖੁਦ ਵੀ ਇਹ ਬਹੁਤ ਅੱਛੇ ਸ਼ਾਇਰ ਵੀ ਨੇ, ਸ਼ਾਇਰੀ ਪਸੰਦ ਵੀ ਕਰਦੇ ਨੇ। ਅੱਜ ਸਾਡੇ ਕੋਲ ਆਏ ਨੇ, ਮੈਂ ਕਿਹਾ ਚਲੋ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਇਹਨਾਂ ਦੇ ਵਿਚਾਰ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਅਸਲਾਮੁ ਅਲੈਕੁਮ। ਵਾਲੇਕੁਮ ਅਸਲਾਮ। ਕੀ ਹਾਲ ਹੈ ਜਨਾਬ? ਠੀਕ ਠਾਕ ਹੋ ਜੀ? ਹਾਂਜੀ ਅਲਹਮਦੁਲਿਲਾ। ਪੂਰਾ ਨਾਮ ਦੱਸਣਾ ਜੀ ਕੀ ਫਿਰ? ਬਹੁਤ ਵਧੀਆ ਜੀ, ਬਹੁਤ ਸ਼ੁਕਰੀਆ ਜੀ। ਮੈਂ ਨਾਜ਼ਰੀਨ ਨੂੰ ਦੱਸ ਦੇਣਾ ਚਾਹੁੰਦਾ ਕਿ ਮੇਰਾ ਤਾਲੁਕ ਵੀ ਇਸੇ ਤਰ੍ਹਾਂ ਹੀ ਮੁਖਤਲਫ ਸਿਆਸੀ ਸ਼ਖਸੀਅਤ ਜਾਂ ਮਤਲਬ ਕਲਚਰਲ ਸ਼ਖਸੀਅਤ ਦੇ ਨਾਲ ਮਿਲਣਾ ਹੁੰਦਾ ਹੈ ਔਰ ਅਕਸਰ ਪ੍ਰੋਗਰਾਮ ਅਸੀਂ ਵੀ ਰਿਕਾਰਡ ਕੀਤੇ ਹੋਏ ਨੇ ਤੇ ਜੋ ਕੁਝ ਵੀ ਉਹ ਕੀਤਾ ਹੈ ਤੇ ਮੈਂ ਬਾਹਸੀਅਤ ਇਹਨਾਂ ਦਾ ਸ਼ਾਗਿਰਦ ਹੀ ਕੀਤਾ ਹੈ, ਕਿਉਂਕਿ ਮੇਰੇ ਬਹੁਤ ਪਿਆਰੇ ਮਾਮੂ ਜੀ ਵੀ ਨੇ ਔਰ ਮੇਰੇ ਉਸਤਾਦ ਵੀ ਨੇ ਔਰ ਅਸੀਂ ਪੀਰ ਭਾਈ ਵੀ ਹਾਂ। ਤੇ ਇਹ ਸਭ ਤੋਂ ਪਹਿਲਾਂ ਤਾਂ ਜੀ ਬਹੁਤ ਸਾਡੇ ਲਈ ਫਖਰ ਦੀ ਗੱਲ ਹੈ। ਤੇ ਦੂਸਰਾ ਹੈ ਕਿ ਬਚਪਨ ਤੋਂ ਲੈ ਕੇ ਹੁਣ ਤੱਕ ਮੈਂ ਆਪਣੇ ਦਾਦਾ ਜੀ ਨੂੰ ਸ਼ਾਇਰੀ ਪੜ੍ਹਦਿਆਂ ਸੁਣਿਆ। ਹੀਰ ਰਾਂਝਾ, ਪੀਲੂ, ਕਾਲੀਦਾਸ, ਦਮੋਦਰ, ਉਸਤਾਦ ਦਾਮਨ, ਉਹਨਾਂ ਦੇ ਦੌਰ ਦੀ ਸ਼ਾਇਰੀ ਕਰਦੇ ਰਹੇ ਆ ਉਹ, ਮਤਲਬ ਸੁਣਦੇ ਰਹੇ ਆ। ਫਿਰ ਹਰ ਤਰ੍ਹਾਂ ਦਾ ਫਨ, ਵੀ ਤਜਨੀਸ ਖਤੀ ਕੀ ਹੁੰਦਾ ਹੈ, ਸ਼ਮਦਸਤੀ ਕੀ ਹੁੰਦੀ ਹੈ, ਕਾਫੀਆ, ਰਦੀਫ, ਤਲਮੀ, ਸਤਾਰਾ, ਤਸ਼ਬੀਹ, ਇਹ ਸਾਰੀਆਂ ਚੀਜ਼ਾਂ ਜੋ ਟਰਮਨੋਲੋਜੀਜ਼ ਯੂਜ਼ ਹੁੰਦੀਆਂ ਇਹ ਸਾਰੀਆਂ ਅਸੀਂ ਇਹਨਾਂ ਕੋਲੋਂ ਸਿੱਖੀਆਂ ਜਾਂ ਆਪਣੇ ਦਾਦਾ ਜੀ ਕੋਲੋਂ ਸਿੱਖੀਆਂ। ਤੇ ਇਸ ਕਰਕੇ ਥੋੜ੍ਹਾ ਬਹੁਤ ਜਿਹੜਾ ਨਾ ਗੱਲਬਾਤ ਅਸੀਂ ਵੀ ਕਰ ਲੈਂਦੇ ਹਾਂ। ਕੁਛ ਵੀਰ ਭਰਾ ਜਿਹੜੇ ਉਹ ਜਾਣਦੇ ਵੀ ਆ। ਬਾਕੀ ਓਵਰ ਟੂ ਜੀ। ਹਾਂਜੀ ਹਾਂਜੀ ਮਾਸ਼ਾਅੱਲਾ ਜੀ। ਅਸਲ ਦੇ ਵਿੱਚ ਜਿਹੜਾ ਟੈਲੈਂਟ ਹੁੰਦਾ ਉਹੀ ਬਾਹਰ ਆਉਂਦਾ ਹੁੰਦਾ। ਅਗਰ ਅੱਲਾਹ ਪਾਕ ਨੇ ਕੋਈ ਰੀਲ ਵਿੱਚ ਬੰਦੇ ਦੇ ਭਰੀ ਹੋਵੇ ਨਾ, ਚੱਲਣੀ ਉਹੀ ਹੁੰਦੀ ਆ। ਇਹ ਆਪਣੀ ਆਪਣੀ ਕਿਸਮਤ ਆ, ਧੁਰ ਤਰਗਾਹੋਂ ਲੈ ਕੇ ਟੁਰਦੇ ਆ। ਉਹ ਕਹਿੰਦੇ ਨਹੀਂ ਵੀ ਮੈਂ ਪਹਿਲਾਂ ਚਲੋ ਸ਼ੁਰੂਆਤ ਕਰ ਦੇਣਾ, ਕਹਿੰਦਾ ਜੱਗ ਜਹਾਨ ਤੇ ਵੱਜ ਹੋਇਆ ਪਈ ਗੱਲ ਰਜੱਟੇ ਦੇ ਵੱਜਮਾ ਏ ਰਾਂਝਾ ਰੋਜ਼ ਮਿਸਾਕ ਦਾ ਯਾਰ ਮੇਰਾ ਤੂੰ ਖੇੜਾ ਦਿਖਾਉਣੀ ਏ ਅਜਮਾ ਏ ਰਾਂਝਾ ਖਸਨੀ ਏ ਖੇੜਾ ਦੱਸਣੀ ਏ ਮੇਰੇ ਇਸ਼ਕ ਨੂੰ ਲਾਉਣੀ ਏ ਲਜਮਾ ਏ ਜਦੋਂ ਕਰਾਂ ਦੀਦਾਰ ਮੈਂ ਰਾਂਝਣੇ ਦਾ ਭੁੱਖੇ ਨੈਣ ਜਾਂਦੇ ਮੇਰੇ ਰਜਮਾ ਏ ਚੁਗੀ ਸੁੱਖ ਵਸੇ ਮੇਰੇ ਰਾਂਝਣੇ ਦੀ ਜਿੱਥੇ ਹੁਣ ਗਰੀਬਾਂ ਦੇ ਹਜਮਾ ਏ ਜਿੱਥੇ ਹੁਣ ਗਰੀਬਾਂ ਦੇ ਅਦਲਾਂ ਦੀਆਂ ਲੱਗੀਆਂ ਹੋਈਆਂ ਕੋਈ ਨਹੀਂ ਮੋੜ ਸਕਦਾ। ਇਹ ਚੱਲਣੀਆਂ ਹੀ ਚੱਲਣੀਆਂ। ਨੱਚਣ ਵਾਲੀ ਘੋੜੀ ਸਿਆਣੇ ਕਹਿੰਦੇ ਦੂਰੋਂ ਹੀ ਨਜ਼ਰ ਆ ਜਾਂਦੀ ਹੈ, ਉਹਦੇ ਪੱਬ ਹੋਰ ਤਰ੍ਹਾਂ ਉੱਠਦੇ ਆ, ਘੋੜੀਆਂ ਸਾਰੀਆਂ ਹੀ ਹੁੰਦੀਆਂ। ਨੱਚਣ ਵਾਲੀ ਘੋੜੀ ਦੇ ਪੱਬ ਹੋਰ ਤਰ੍ਹਾਂ ਉੱਠਦੇ ਆ ਤੇ ਕਾਰੀਗਰ ਬੰਦਾ ਪਛਾਣਦਾ ਕਿ ਇਹ ਵਾਕਿਆ ਹੀਰਾ ਆ ਜਾਂ ਵੈਸੇ ਕਾਚੀ ਆ। ਤੇ ਇਸ ਕਰਕੇ ਜਿਨ੍ਹਾਂ ਦੇ ਵਿੱਚ ਅੱਲਾਹ ਪਾਕ ਨੇ ਕੋਈ ਚੀਜ਼ ਰੱਖੀ ਆ ਜਾਂਦੀ ਆ। ਤੇ ਇਹਨਾਂ ਕੋਲੋਂ ਅੱਜ ਕੋਈ ਸ਼ਾਇਰੀ ਦੇ ਹਵਾਲੇ ਨਾਲ ਕਿਸੇ ਅੱਛੀ ਜੀ ਸ਼ਾਇਰੀ, ਇਹਨਾਂ ਦੀ ਪਸੰਦ ਬਹੁਤ ਅੱਛੀ ਹੈ, ਇਸ ਕਰਕੇ ਅੱਜ ਕੋਈ ਨਾ ਕੋਈ ਸਾਨੂੰ ਸੁਣਾਓ। ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ। ਜਿੱਦਾਂ ਤੁਸੀਂ ਗੱਲ ਕਰ ਰਹੇ ਸੀਗੇ ਵੀ ਨਸਲਾਂ ਤੇ ਵੀ ਗੱਲ ਮੁੱਕਦੀ। ਬਾਕੀ ਸਿਆਣੇ ਕਹਿੰਦੇ ਨਾ ਕਿ ਨਸਲਾਂ ਆਪੋ ਆਪਣੇ ਜ਼ੋਰ ਦਸੇਂਦੀਆਂ ਨੇ ਜਦੋਂ ਉਖਲੀ ਘੱਤ ਛੜੇਂਦੀਆਂ ਨੇ। ਇਹਦੇ ਵਿੱਚ ਕੋਈ ਸ਼ੱਕ ਨਹੀਂ। ਦੇਖੋ ਜੀ, ਮਜ਼ਹਬ ਹੋਰ ਚੀਜ਼ ਆ, ਨਸਲੀ ਹੋਣਾ ਹੋਰ ਚੀਜ਼ ਆ। ਮਤਲਬ ਮੁਖਤਲਫ ਪਹਿਲੂ ਨੇ। ਬੰਦੇ ਦੀ ਜ਼ਾਤ, ਕੌਮ ਕਿਹੜੀ ਨਾਲ ਤਾਲੁਕ ਰੱਖਦਾ, ਕਿਹੜੀ ਨਾਲ, ਇਹ ਸਭ ਜੀ ਉਹ ਕੁਦਰਤ ਦੀਆਂ ਵੰਡਾਂ ਨੇ। ਹਾਂਜੀ, ਚੰਗੇ ਮਾੜੇ ਬੰਦੇ ਹਰ ਜਗ੍ਹਾ ਹੀ ਹੁੰਦੇ ਆ। ਬਿਲਕੁਲ। ਮੈਨੂੰ ਇਹ ਬੜੀ ਖੁਸ਼ੀ ਆ ਕਿ ਤੁਹਾਡੇ ਇਸ ਪਲੇਟਫਾਰਮ ਤੋਂ ਨਾ ਹਮੇਸ਼ਾ ਅਮਨ ਦਾ, ਪਿਆਰ ਦਾ ਪੈਗਾਮ ਜਾਂਦਾ। ਪਿਆਰ ਦਾ ਹੀ ਜਾਣਾ ਜੀ। ਪੰਜਾਬੀ ਵਿਰਸਾ ਜੋ ਹੈ ਸਾਡੀ ਵਿਰਾਸਤ ਦਾ ਪਿਆਰ ਮੁਹੱਬਤ। ਬਿਲਕੁਲ 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 ਇਸੇ ਤਰ੍ਹਾਂ ਹੀ ਹੈ ਜੀ। ਬਾਕੀ ਹਾਂਜੀ ਮੈਨੂੰ ਜਿਹੜਾ ਨਾ ਆ ਤੁਸੀਂ ਅੱਗੇ ਹੀਰ ਰਾਂਝੇ ਦੇ ਜਿਹੜੇ ਉਹ ਸ਼ੇਰ ਕੁਛ ਪੜ੍ਹੇ ਨੇ, ਬੜੇ ਦਿਲ ਨੂੰ ਲੱਗੇ। ਇੱਦਾਂ ਹੀ ਮੈਨੂੰ ਵੀ ਥੋੜ੍ਹਾ ਜਿਹਾ ਯਾਦ ਆਉਂਦਾ ਕਿ ਹੀਰ ਰਾਂਝਾ ਕਿਤਾਬ ਦੇ ਵਿੱਚ ਨਾ ਬਾਬੇ ਵਾਰਿਸ ਸ਼ਾਹ ਨੇ ਇੱਕ ਬੜਾ ਸੋਹਣਾ ਜਿਹਾ ਝੇੜਾ ਜਿਹੜਾ ਨਾ ਉਹ ਲਿਖਿਆ ਹੋਇਆ ਤੇ ਮੇਰੇ ਪਹਿਲੋਂ ਸਮਝ 'ਚ ਨਹੀਂ ਆਇਆ। ਅੱਛਾ। ਕਿਉਂਕਿ ਜੀ ਉਹਦੇ ਅਲਫਾਜ਼ ਜਿਹੜੇ ਆ ਨਾ ਉਹ ਤੁਸੀਂ ਗੌਰ ਕਰਿਓ ਵੀ ਉਹ ਝੇੜਾ ਇਹ ਸੀ ਵੀ ਜਦੋਂ ਰਾਂਝੇ ਨੇ ਭੇਸ ਵਟਾਇਆ ਸੀ ਜੋਗੀਆਂ ਦਾ, ਜੋਗੀਆਂ ਦਾ ਟਿੱਲੇ ਜੋਗੀਆਂ ਚ ਜਾ ਕੇ ਬਿਲਕੁਲ ਜੋਗੀ ਉਹ ਜਦੋਂ ਖੈਰ ਮੰਗਦਾ ਮੰਗਦਾ ਹੀਰ ਦੇ ਪਿੰਡ ਆਇਆ ਨਾ ਤੇ ਉੱਥੇ ਬਾਗ ਦੇ ਵਿੱਚ ਸੈਤੀ ਜਿਹੜੀ ਹੀਰ ਦੀ ਨਣਦ ਸੀ
ਰੰਗਪੁਰ ਖੇੜਿਆ ਪਹੁੰਚ ਗਿਆ। ਰੰਗਪੁਰ ਖੇੜੇ ਪਹੁੰਚ ਗਿਆ ਜੀ। ਉੱਥੇ ਜਦੋਂ ਸੈਤੀ ਨੇ ਉਹਨੂੰ ਦੇਖਿਆ ਨਾ ਵੀ ਜੋਗੀਆਂ ਦਾ ਭੇਸ ਵਟਾਇਆ ਤੇ ਇਹਦੀ ਚਾਲ ਢਾਲ ਜੋਗੀਆਂ ਵਾਲੀ ਨਹੀਂ, ਹਾਏ ਇਹਦਾ ਰੰਗ ਰੂਪ ਜੋਗੀਆਂ ਵਾਲਾ ਨਹੀਂ। ਉਹ ਆਪ ਵੀ ਮੇਰੇ ਖਿਆਲ ਮੁਰਾਦ ਬਲੋਚ ਨਾਲ ਪਿਆਰ ਕਰਦੀ ਸੀ, ਉਹ ਵੀ ਸਮਝਦੀ ਸੀ। ਤੁਹਾਡੀ ਗੱਲ ਉਹੀ ਗੱਲ ਕਰਨ ਲੱਗਾ, ਇਹਨਾਂ ਦੀ ਗੱਲ ਵਿੱਚ ਆ, ਚੋਰ ਨੂੰ ਚੋਰ ਪਛਾਣਦਾ, ਸਾਧ ਨੂੰ ਸਾਧ ਪਛਾਣਦਾ, ਆਸ਼ਿਕ ਨੂੰ ਆਸ਼ਿਕ ਨੂੰ ਆਸ਼ਿਕ। ਉਹ ਲੱਗੀ ਵਾਲੀ ਸੀ ਤਾਂ ਉਹਨੇ ਦੇਖ ਲਿਆ ਬੰਦਾ ਲੱਗੀ ਵਾਲਾ ਆ, ਪਰ ਰੂਪ ਕੋਈ ਹੋਰ ਬਣਾਈ ਫਿਰਦਾ। ਬਿਲਕੁਲ ਬਿਲਕੁਲ। ਜੀ ਜੀ। ਉਹਨੂੰ ਦੇਖ ਕੇ ਕਹਿੰਦੀ ਆ ਸੁਣੀ ਜੋਗੀਆ ਲੁੰਜੜਾ ਛੁੰਨਿਆ ਵੇ, ਆਹਾ ਬੇਸ਼ਰਮ ਕਪੱਤਿਆ ਮੋਟਿਆ ਵੇ। ਵਾਹ 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 ਵਾਹ। ਸੁਣੀ ਜੋਗੀਆ ਲੁੰਜੜਾ ਛੁੰਨਿਆ ਵੇ, ਬੇਸ਼ਰਮ ਕਪੱਤਿਆ ਮੋਟਿਆ ਵੇ, ਧਰਨਾ ਮਾਰ ਬੈਠਾ ਹੈ ਵਿੱਚ ਕੁਆਰੀਆਂ ਦੇ, ਕਿਸੇ ਵਿਲੜੀ ਬਾਰ ਦਿਆ ਝੋਟਿਆ ਵੇ। ਵਾਹ ਵਾਹ। ਵੇ ਲਾਇਆ ਹੀ ਭੇਸ ਮਦਾਰੀਆਂ ਜੋਗੀਆਂ ਦਾ, ਆਹਾ ਡੰਡ ਪੇਲਣਾ ਨੌ ਨੌ ਖੋਟਿਆ ਵੇ, ਆਹਾ ਮੈਂ ਸਮਝ ਗਈ ਕੁੱਲ ਕਰਤੂਤ ਤੇਰੀ, ਉੱਤੋਂ ਸਾਧਿਆ ਵਿੱਚੋਂ ਪਗਨੋਟਿਆ ਵੇ। ਵਾਹ 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 ਵਾਹ, ਕੀ ਬਾਤ ਕੀ ਬਾਤ। ਟਿੰਡ ਵਿੱਚ ਦਾਰੂ ਸ਼ਾਹਾਂ ਨਾਲ ਲਾਗਾ, ਸਿੱਧਾ ਕਰੂੰਗੀ ਮਾਰ ਕੇ ਸੋਟਿਆ ਵੇ, ਆਹਾ ਵੇ ਤਰਕੋਨਿਆ ਵੇ ਘੋਨ ਮਨੋਨਿਆ ਵੇ। ਆਹਾ ਟਿੰਡ ਕਰਵਾਈ ਸੀ ਨਾ, ਵਾਹ, ਜੋਗੀ ਬਣਿਆ ਵਾਹ, ਵਾਹ, ਸੀ, ਵਾਹ, ਲੱਟ ਕਿਆ ਕੱਢੀ ਸੀ। ਕੀ ਬਾਤ। ਵੇ ਤਰਕੋਨਿਆ ਘੋਨ ਮਨੋਨਿਆ ਵੇ, ਵੇ ਕਿਸੇ ਲੱਥੀ ਚੱਕ ਦੇ ਲੋਟਿਆ ਵੇ। ਲੋਟਿਆ ਵੇ, ਵਾਹ ਵਾਹ। ਚੱਕ ਜਿਹੜਾ ਹਾਂ ਹਾਂ ਜੀ ਜੀ। ਸਿੱਧਾ ਕਰੂੰਗੀ ਮਾਰ ਕੇ ਸੋਟਿਆ ਵੇ, ਇਹ ਉਹ ਝੇੜਾ ਸੀ। ਬਹਰਹਾਲ ਇਹਦੇ ਅਲਫਾਜ਼, ਇਹਦੀ ਗੱਲਬਾਤ, ਕਿਆ ਬਾਤ ਹੈ। ਇਹਦੇ ਵਿੱਚ ਜੋ ਇੱਕ ਪੰਜਾਬੀ ਦੇ ਜਿਹੜੇ ਗੂੜ੍ਹੇ ਅੱਖਰ ਇਸਤੇਮਾਲ ਕੀਤੇ ਗਏ ਨੇ ਨਾ, ਵਰਤੇ ਗਏ ਨੇ, ਉਹਨਾਂ ਦੀ ਵਰਤੋਂ ਅੱਜ ਕੱਲ ਬਹੁਤ ਘੱਟ ਹੋ ਗਈ ਹੈ। ਘੱਟ ਹੋ ਗਈ ਹੈ ਕਿਉਂਕਿ ਉਹ ਸਾਡੀ ਅਪਰੋਚ ਨਹੀਂ ਰਹੀ। ਅਪਰੋਚ ਨਹੀਂ ਸੈਯਦ ਵਾਰਿਸ ਸ਼ਾਹ ਦਾ ਕੋਈ ਅੱਗੇ ਮੰਨਣ ਵਾਲਾ ਹੋਵੇ ਤਾਂ ਸੈਯਦ ਨੂੰ ਸਮਝੇ, ਹਾਂ। ਵਾਰਿਸ ਸ਼ਾਹ ਨੂੰ ਸਮਝਣ ਲਈ ਵੀ ਵਾਰਿਸ ਸ਼ਾਹ ਚਾਹੀਦਾ। ਵਾਰਿਸ ਸ਼ਾਹ ਦਾ ਬੋਲਣਾ ਭੇਤ ਅੰਦਰ, ਅਕਲਮੰਦ ਨੂੰ ਗੌਰ, ਦਾਨਸ਼ਮੰਦ ਨੂੰ ਗੌਰ ਜ਼ਰੂਰੀ ਹੈ। ਬਿਲਕੁਲ ਇਹ ਗੱਲ ਆ ਜੀ। ਇਹ ਤਾਂ ਗੱਲ ਵਾਕਈ 100 ਹੱਥ ਰੱਸਾ ਤੇ ਸਿਰੇ ਤੇ ਗੰਢ। ਜੀ ਬਿਲਕੁਲ ਬਿਲਕੁਲ। ਇੱਕ ਸ਼ਾਇਰ ਨੇ, ਉਹਨਾਂ ਨੇ ਨਾ ਕਲਾਮ ਲਿਖਿਆ ਤੇ ਤਜਨੀਸ ਖਤੀ, ਉਹ ਤੁਹਾਡੇ ਨਾਲ ਗੱਲ ਹੋ ਰਹੀ ਸੀ। ਤਜਨੀਸ ਖਤੀ ਤੁਹਾਨੂੰ ਪਤਾ ਹੀ ਹੈ ਚੋਕੇ ਜੀ, ਇੱਕ ਲਫ਼ਜ਼ ਨੂੰ ਨਾ ਜੀ, ਲਫ਼ਜ਼ ਉਹੀ ਰਹਿਣਾ ਪਰ ਉਹਦੇ ਬਦਲ ਜਾਣੀਆਂ ਨੇ ਸ਼ਕਲਾਂ ਮੁਖਤਲਫ। ਮੈਂ ਤੁਹਾਨੂੰ ਸ਼ੇਰ ਸੁਣਾਉਣਾ, ਤੁਸੀਂ ਹੋਰ ਇੱਕੋ ਲਫ਼ਜ਼ ਦੇ ਸਪੇਸ ਵੱਖਰੋ। ਇੱਕ ਬੜੀ ਖੁਸ਼ ਸ਼ਕਲ ਔਰਤ ਬਾਜ਼ਾਰ ਦੇ ਵਿੱਚ ਨਾ ਲਾਚੇ ਦੀ ਕੰਨੀ ਪਈ ਖਰੀਦੇ। ਉਦੋਂ ਉਸ ਜ਼ਮਾਨੇ ਦੇ ਵਿੱਚ, ਸਾਡੇ ਦਾਦੇ ਹੋਣਾ ਦੇ ਦੌਰ ਦੇ ਵਿੱਚ, ਲਾਚੇ ਅਲੱਗ ਲੱਭਦੇ ਸੀ, ਉਹਨਾਂ ਦੀਆਂ ਕੰਨੀਆਂ ਜਿਹੜੀਆਂ ਸੀ ਉਹ ਅਲੱਗ ਵਿਕਦੀਆਂ ਸੀ। ਹਾਂ ਜੀ ਬਿਲਕੁਲ, ਉਹ ਰਿਵਾਜ ਸੀ ਉਦੋਂ। ਰਿਵਾਜ ਸੀ। ਉਹਨਾਂ ਆਪਣੀ ਪਸੰਦ ਦੀ ਨਾ ਕੰਨੀ, ਇੱਕ ਖੂਬਸੂਰਤ ਖੁਸ਼ ਸ਼ਕਲ ਔਰਤ ਜਿਹੜੀ ਨਾ ਪਸੰਦ ਕਰ ਰਹੀ ਆ। ਠੀਕ। ਹੁਣ ਬਾਬਾ ਜੀ ਦੀ ਤਵਾ ਦੇ ਵਿੱਚ ਸ਼ੇਰ ਆਇਆ ਨਾ, ਹੁਣ ਗੌਰ ਕਰਿਓ, ਤਜਨੀਸ ਖਤੀ ਹੈ, ਇੱਕ ਕੰਨੀ ਦਾ ਜ਼ਿਕਰ ਆ। ਅੱਛਾ। ਆਪ ਨੇ ਜਦੋਂ ਦੇਖਿਆ ਨਾ ਉਹਨਾਂ ਨੂੰ ਕੰਨੀ ਖਰੀਦਦੇ ਤੇ ਆਪ ਨੇ ਕਿਹਾ ਕੰਨੀ ਬਹੁਤ ਅੱਛੀ, ਆਹਾ ਪਰ ਕੰਨੀ ਕੁਝ ਨਹੀਂ। ਹਾਏ ਹਾਏ। ਕੰਨੀ ਕੁਝ ਹੋਵੇ ਤੇ ਲਵਾਂ ਖਰੀਦ ਕੰਨੀ, ਵਾਹ ਵਾਹ। ਕੰਨੀ ਵਾਲਿਆਂ ਦੇ ਕੰਨੀ ਕੱਢ ਦੇਵਾਂ, ਅਕਲ ਵਾਲੇ ਜਾਂਦੇ ਕਤਰਾ ਕੰਨੀ। ਕੰਨੀ, ਵਾਹ ਵਾਹ ਵਾਹ। ਦੇਖੋ ਇੱਕ ਕੰਨੀ। ਹਾਂ ਜੀ ਹਾਂ ਜੀ, ਇੱਕ ਲਫ਼ਜ਼ ਯੂਜ਼ ਹੋ ਰਿਹਾ। ਫੇਰ ਫਰਮਾਉਂਦੇ ਨੇ ਕਿ ਰੇ ਰਾਸਤੇ ਜਾਂਦੇ ਹੋਏ ਰਾਸ ਤਕਲੀ ਨੂੰ ਪਾਏ ਹੀ ਵੱਲ ਯਾਰਾ, ਆਹਾ ਵੱਲੀ ਵੱਲ ਕਢਾ ਕੇ ਵੱਲ ਹੋ ਗਏ, ਤੂੰ ਕੀ ਵੱਲ ਅੰਦਰ ਪਾਏ ਹੀ ਵੱਲ ਯਾਰਾ। ਵਾਹ। ਵੱਲ ਕੱਢਣੇ ਦਾ ਤੈਨੂੰ ਵੱਲ ਨਹੀਂ, ਹਾਂ। ਜਾਵੀਂ ਵੱਲ ਉਹਦੇ ਜਿਹਨੂੰ ਵੱਲ ਯਾਰਾ। ਵਾਹ। ਫਜ਼ਲ ਸ਼ਾਹ ਉਦੋਂ ਵੱਲ ਹੋ ਸੀ ਜਦੋਂ ਰੱਬ ਹੋ ਸੀ ਤੇਰੇ ਵੱਲ ਯਾਰਾ। ਇਹ ਫਜ਼ਲ ਸ਼ਾਹ ਸਾਹਿਬ ਨੇ। ਕੀ ਬਾਤ ਹੈ। ਫਜ਼ਲ ਸ਼ਾਹ ਗੁਜਰਾਤੀ। ਫਜ਼ਲ ਸ਼ਾਹ ਗੁਜਰਾਤੀ, ਕਿਆ ਬਾਤ। ਅੱਲਾਹ ਤੁਹਾਡਾ ਭਲਾ ਕਰੇ। ਇਹਨਾਂ ਦਾ ਤਜਨੀਸ ਖਤੀ ਦਾ ਤਾਂ ਮਾਸ਼ਾਅੱਲਾ ਵੀ ਕੀ ਬਾਤ ਹੈ। ਇਹ ਫਜ਼ਲ ਸ਼ਾਹ ਉੱਤੇ ਫਜ਼ਲ ਸ਼ਾਹ ਕੀਤਾ। ਹਾਂ ਜੀ ਜੀ। ਫਜ਼ਲ ਸ਼ਾਹ ਉੱਤੇ ਫਜ਼ਲ ਸ਼ਾਹ ਕੀਤਾ। ਫਜ਼ਲ ਕਰਦਾ ਘਰੋਂ ਬਾਹਰ ਹੈ। ਹਾਏ ਹਾਏ ਵਾਹ ਵਾਹ। ਪਤਾ ਪੱਤਦਾ ਹੈ, ਪੱਤੀ ਹੈ ਪੱਤਦਾ ਹੈ, ਕੱਲੀ ਕਲੀ ਉੱਤੇ ਤਖਤ ਕਿਸੇ ਨਾਰ ਦਾ, ਫੁੱਲ ਬੈਠਦਾ ਤੇ ਕੱਪੜੇ ਸਵਾਰਦਾ। ਆਹਾ ਆਹਾ। ਦੇਖੋ ਕਿੱਡੀ ਸੋਹਣੀ ਇੱਕ ਵਰਤੋਂ ਕੀਤੀ ਹੈ। ਕੀ ਜ਼ਬਰਦਸਤ ਚੱਲ ਰਿਹਾ ਰਿਦਮ। ਇਹ ਦੇਖੋ ਉਸਤਾਦ ਦਾਮਨ ਸਾਹਿਬ, ਸੁਭਾਨ ਅੱਲਾਹ, ਉਹਨਾਂ ਦਾ ਵੀ ਇੱਕ ਆਪਣਾ ਹੀ ਮੁਕਾਮ ਆ। ਕੀ ਬਾਤ। ਉਸਤਾਦ ਦਾਮਨ ਸਾਹਿਬ ਦਾ ਵੀ ਇੱਕ ਸ਼ੇਰ ਹੈ, ਕੁਛ ਸ਼ੇਰ ਨੇ। ਆ ਫਰਮਾਉਂਦੇ ਨੇ ਕਿ ਦਿਲਾ ਬੜਾ ਤੂੰ ਚੰਗਾ ਹੈ, ਆਹਾ ਫੇਰ ਕੀ, ਆਹਾ ਇੱਥੇ ਲੋਕ ਅਜ਼ਮਾ ਕੇ ਵੇਖਦੇ ਨੇ, ਹਾਂ ਵਾਹ ਵਾਹ। ਝੁੱਕ ਕੇ ਮਿਲਣ ਵਾਲਿਆਂ ਕਦੀ ਵੇਖਿਆ ਹੀ, ਹਾਏ ਹਾਏ। ਇੱਥੇ ਸਭ ਕੁਝ ਅੱਖ ਚੁਰਾ ਕੇ ਵੇਖਦੇ ਨੇ। ਦੀਦੇ ਕੁਦਰਤ ਦੇ ਫੁੱਲਾਂ ਦੀ ਆਬਰੂ ਨੂੰ ਕੰਡਿਆਂ ਵਿੱਚ ਫੁੱਲਝਾ ਕੇ ਵੇਖਦੇ ਨੇ। ਵਾਹ। ਸੁੱਚੇ ਹੀਰੇ ਨੂੰ ਇੱਥੇ ਆਰੀਆਂ ਹੇਠਾਂ ਦੇ ਕੇ ਕੱਟ ਕਟਾ ਕੇ ਵੇਖਦੇ ਨੇ। ਸੋਨਾ ਪਾਸੇ ਦਾ ਹੋਵੇ, ਕਸਵੱਟੀ ਲਾ ਕੇ ਉੱਤੋਂ ਅੱਗ ਵਿੱਚ ਪਾ ਕੇ ਵੇਖਦੇ ਨੇ। ਰੋਵੇਂ ਯਾਰਾ ਇੱਥੇ ਸਕੇ ਭਰਾ ਭਾਈ। ਕੂਏ ਸਾਹਿਬ ਨਾ ਪੰਜਾਬੀ ਸ਼ਾਇਰੀ ਦਾ ਇੱਕ ਬਹੁਤ ਸਿਰ ਕੱਢਵਾਂ ਨਾਮ ਨੇ। ਹਰ ਖਾਸੋ ਆਮ ਜਿਹੜੇ ਸ਼ਾਇਰੀ ਦੇ ਨਾਲ ਤਾਲੁਕ ਰੱਖਣ ਵਾਲੇ ਲੋਕ ਨੇ ਉਹ ਸੂਫੀ ਅਜ਼ਮਤ ਸਾਹਿਬ ਨੂੰ ਜਾਣਦੇ ਨੇ।
ਇਹ ਉਹਨਾਂ ਦੇ ਕੁਝ ਅਸ਼ਾਰ ਨੇ ਜਿਹੜੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਨਾ ਚਾਹੁੰਦਾ। ਅੱਛਾ। ਤੇ ਉਹ ਇਹ ਆ ਕਿ ਚੰਨ ਚੜੇ ਹੋਏ ਕਦੇ ਨਹੀਂ ਛੁਪਦੇ ਗੁਰੂ ਵਿੱਚ ਚੇਲਿਆਂ ਦੇ। ਵਾਹ ਵਾਹ। ਬੱਚਾ ਸ਼ੇਰ ਦਾ ਛੱਡੀਏ ਵਿੱਚ ਭੇਡਾਂ, ਭੇਡਾਂ ਨਾਲ ਫਿਰਦਾ ਹੈ ਵਾਂਗ ਲੈ ਲਿਆ। ਕੀ ਬਾਤ, ਕੀ ਬਾਤ। ਤੇ ਜਿਹੜੇ ਸੇਕ ਸਕੇ ਪੁੱਤਰਾਂ ਦੇ ਹੁੰਦੇ, ਹਾਂ। ਕਦੋਂ ਹੁੰਦੇ ਜੇ ਦਰਦ ਮਤਰੇਲਿਆਂ ਦੇ। ਵਾਹ ਵਾਹ। ਲੂਣ ਲਾ ਕੇ ਧੋਈਏ ਲੱਖ ਵਾਰੀ ਕੋੜੇ ਰਹਿਣ ਸਵਾਦ ਕਰੇਲਿਆਂ ਦੇ। ਕਰੇਲਿਆਂ ਦੇ। ਕੀ ਬਾਤ। ਹਰ ਸ਼ੈ ਅਸਲ ਨੂੰ ਭਾਲਦੀ ਏ, ਹਾਂ। ਦੁੱਧਾਂ ਨਾਲ ਸਵਾਦ ਗਜਰੇਲਿਆਂ ਦੇ। ਵਾਹ। ਤੇ ਜਿਹੜੇ ਬੱਜ ਨਿਹਾਰੀਆਂ ਖਾਣ ਘੋੜੇ ਕਦੋਂ ਥੱਕਦੇ ਨਾਲ ਦਵੇਲਿਆਂ ਦੇ। ਵਾਹ ਵਾਹ। ਖਾਸੁਲ ਖਾਸ ਨਹੀਂ ਆਮਾਂ ਵਿੱਚ ਬਿੰਦੇ, ਹਾਂ। ਆਮ ਮਸਤ ਰਹਿੰਦੇ ਵਿੱਚ ਮੇਲਿਆਂ ਦੇ। ਵਾਹ ਵਾਹ। ਤੇ ਚੰਗਾ ਬੰਦਾ ਨਹੀਂ ਬੁਰੇ ਨਾਲ ਗੱਲ ਕਰਦਾ, ਹਾਂ। ਬੁਰੇ ਯਾਰ ਬਦਮਾਸ਼ ਕੰਜਰੇਲਿਆਂ ਦੇ। ਆਹਾ। ਬੁਜ਼ਦਿਲ ਕਦੇ ਨਹੀਂ ਮਰਦ ਕਦੇ ਨਹੀਂ ਮੈਦਾਨ ਅੰਦਰ ਕੰਡ ਕਰਦੇ, ਹਾਂ। ਬੁਜ਼ਦਿਲ ਭਜਦੇ ਵਾਂਗ ਖਸਰੇਲਿਆਂ ਦੇ। ਹਾਂ। ਜਿਹੜੇ ਛੱਡ ਜਹਾਨ ਫਕੀਰ ਹੋ ਗਏ ਕਦੋਂ ਢੂੰਡਦੇ ਬਿਸਤਰ ਨਰਮ ਗਦੇਲਿਆਂ ਦੇ। ਵਾਹ ਵਾਹ। ਤੇ ਬਾਹਾਂ ਵਾਲੇ ਵੈਰ ਤੱਕ ਪਹੁੰਚ ਜਾਂਦੇ ਤਿੜੇ ਹਰ ਕੋਈ ਨਾਲ ਅਕੇਲਿਆਂ ਦੇ। ਆਹਾ। ਤੇ ਜ਼ਰਾਂ ਵਾਲੇ ਹੂੰ। ਕਤਲ ਛੁਪਾ ਲੈਂਦੇ, ਹੂੰ। ਰੋਬ ਦੇ ਕੇ ਪੈਸਿਆਂ ਧੇਲਿਆਂ ਦੇ। ਵਾਹ ਵਾਹ। ਜੇਕਰ ਵੰਜਲੀ ਵਜਾਵਣ ਦਾ ਪਤਾ ਹੋਵੇ ਸੱਜਣਾ ਮਿਲਦੇ ਵਿੱਚ ਵੇਲਿਆਂ ਦੇ। ਵੇਲਿਆਂ ਦੇ। ਹਾਏ ਹਾਏ। ਵਾਹ ਹਜੇ ਕੁੰਨ ਦਾ ਨਹੀਂ ਸੀ ਨਾਮ ਅਜ਼ਮਤ, ਵਾਹ। ਆਹਾ। ਹੀਰ ਤੇ ਰਾਂਝਾ ਮਹਿਰਮ ਉਹਨਾਂ ਵੇਲਿਆਂ। ਉਹਨਾਂ ਵੇਲਿਆਂ। ਬਿਲਕੁਲ। ਕਿਆ ਬਹੁਤ ਬਹੁਤ ਸ਼ੁਕਰੀਆ। ਬਹੁਤ ਸ਼ੁਕਰੀਆ। ਲਓ ਜੀ, ਬਹੁਤ ਬਹੁਤ ਸ਼ੁਕਰੀਆ ਜਨਾਬ। ਸਾਡੇ ਦੋਸਤ ਭਰਾ ਵੀਰ ਹਾਂਜੀ, ਭਾਣਜਾ ਵੀ ਆ ਮੇਰਾ, ਤੇ ਮਾਸ਼ਾਅੱਲਾ ਬਹੁਤ ਅੱਛੀ ਸੈਂਸ ਰੱਖਦੇ ਆ। ਵਿਚਾਰ ਇਹਨਾਂ ਦੇ ਤੁਹਾਡੇ ਤੱਕ ਪਹੁੰਚਾਏ ਆ। ਜ਼ਾਹਰ ਹੈ ਇੱਕ ਦੂਜੇ ਨਾਲ ਗੱਲਬਾਤ ਕਰਕੇ ਪਤਾ ਲੱਗਦਾ। ਉਹ ਕਹਿੰਦਾ ਤੂੰ ਆਪਣੇ ਸੂਟ ਕੱਪੜਿਆਂ ਨੂੰ ਅਕਲ ਸ਼ਕਲ ਨੂੰ ਰਹਿਣ ਦੇ, ਜਰਾ ਬੋਲ ਕੇ ਦਿਖਾ ਪਤਾ ਲੱਗੇ ਤੂੰ ਕੌਣ ਆ। ਇਹ ਬੋਲਿਆਂ ਹੀ ਪਤਾ ਲੱਗਦਾ ਹੈ। ਜੇ ਆਪਣੇ ਆਪ ਨੂੰ ਲੁਕਾਉਣਾ ਹੋਵੇ ਫਿਰ ਖਾਮੋਸ਼ ਰਹੋ, ਚੁੱਪ ਰਹੋ। ਬਹੁਤ ਸ਼ੁਕਰੀਆ।